ਅੱਜ ਦੀ ਕਹਾਣੀ ਸਾਡੇ ਕੋਲ ਮਨਸ਼ਾ ਯਾਦ ਦੀ ਹੈ, ਜਿਹੜੇ ਕਿ ਪੰਜਾਬੀ ਕਹਾਣੀ ਦੇ ਵਿੱਚ ਇੱਕ ਵੱਡਾ ਨਾਂ ਹੈ। ਉਹਨਾਂ ਨੇ ਪੰਜਾਬੀ ਕਹਾਣੀ ਦੇ ਵਿੱਚ ਤਜਰੀਦੀਅਤ, ਅਲਾਮਤੀ ਅੰਦਾਜ਼ ਤੋਂ ਵੱਖ ਅਜਿਹੀਆਂ ਕਹਾਣੀਆਂ ਦਿੱਤੀਆਂ ਜਿਹੜੀਆਂ ਅਨਮੋਲ ਨੇ ਅਤੇ ਜਿਹੜੀਆਂ ਆਪਣੇ ਤਕਨੀਕੀ ਲਿਹਾਜ਼ ਨਾਲ ਇੱਕ ਅਜਿਹੀਆਂ ਕਹਾਣੀਆਂ ਦੀ ਸਫ਼ ਵਿੱਚ ਆ ਜਾਂਦੀਆਂ ਨੇ ਜਿਨ੍ਹਾਂ ਨੇ ਇਨਸਾਨੀ ਹਯਾਤੀ ਅਤੇ ਉਹਦੇ ਨਾਲ ਜੁੜੇ ਮਸਲਿਆਂ ਨੂੰ ਸਾਂਝਾ ਕੀਤਾ ਹੈ। ਫਿਰ ਉਹ ਆਪਣੇ ਧਰਤੀ ਅਤੇ ਵਸੇਬ ਦੇ ਨਾਲ ਜੁੜੇ ਹੋਏ ਮਸਲਿਆਂ ਨੂੰ ਵੀ ਸਾਂਝਾ ਕਰਦੇ ਨੇ। ਖੋਪੜੀਆਂ ਅਤੇ ਅਲ ਨੇ ਇੱਕ ਅਜਿਹੀ ਅਲਾਮਤੀ ਕਹਾਣੀ ਹੈ, ਪਰ ਅਲਾਮਤੀ ਕਹਾਣੀ ਹੋਣ ਦੇ ਨਾਲ ਨਾਲ ਉਹਨਾਂ ਦੇ ਇਸ ਕਹਾਣੀ ਦੇ ਵਿੱਚ ਰਵੱਈਆਂ ਨੂੰ, ਰੁਝਾਨਾਂ ਨੂੰ ਬਿਆਨ ਕੀਤਾ ਹੈ ਕਿ ਕੀ ਖੋਪੜੀਆਂ ਨੇ ਅਤੇ ਕੀ ਆਲ੍ਹਣੇ ਨੇ। ਆਓ ਅਸੀਂ ਦੇਖਦੇ ਹਾਂ ਇਸ ਕਹਾਣੀ ਦੇ ਵਿੱਚ। ਕਹਾਣੀ ਨੂੰ ਦਿਲਚਸਪੀ ਦੇ ਨਾਲ ਬਿਆਨ ਕਰਦੇ ਨੇ। ਪੱਕੀ ਸੜਕ ਤੋਂ ਦਲੇਰਪੁਰ 8 ਮੀਲ ਸੀ। ਦਲੇਰਪੁਰ ਜਾਣ ਲਈ 111ਵੀਂ ਮੀਲ ਪੱਥਰ ਕੋਲ ਟਾਂਗਿਆਂ ਦਾ ਅੱਡਾ ਸੀ, ਜਿਹੜਾ ਸਿਰਫ ਨਾਂ ਦਾ ਹੀ ਅੱਡਾ ਸੀ। ਇੱਕਾ ਦੁੱਕਾ ਦਲੇਰਪੁਰ ਜਾਣ ਲਈ ਇੱਥੋਂ ਲੱਭ ਜਾਂਦਾ ਸੀ। ਇੱਕਾ ਦੁੱਕਾ ਬਹੁਤ ਘੱਟ ਤਾਦਾਦ ਵਿੱਚ। ਪੱਕੀ ਸੜਕ ਤੇ ਦਲੇਰਪੁਰ 8 ਮੀਲ। ਪੱਕੀ ਸੜਕ 'ਚ ਸਾਰੀਆਂ ਸਹੂਲਤਾਂ ਨੇ। ਦਲੇਰਪੁਰ ਜਾਣ ਵਾਸਤੇ ਟਾਂਗੇ ਵੀ ਇੱਕਾ ਦੁੱਕਾ ਨੇ। ਯਾਨੀ ਦਲੇਰਪੁਰ ਇੱਕ ਐਸਾ ਇਲਾਕਾ ਹੈ ਜਿਹੜਾ ਦੂਰ ਹੈ ਪੱਕੀ ਸੜਕ ਤੋਂ। ਪੱਕੀ ਸੜਕ ਤੋਂ ਮੁਰਾਦ ਤਰੱਕੀ, ਪੱਕੀ ਸੜਕ ਤੋਂ ਮੁਰਾਦ ਬਿਹਤਰੀ, ਪੱਕੀ ਸੜਕ ਤੋਂ ਮੁਰਾਦ ਸਾਰੀਆਂ ਸਹੂਲਤਾਂ। ਕੱਚੀ ਸੜਕ ਯਾਨੀ ਕਿ ਉਹ ਅਜਿਹੀ ਥਾਂ ਜਿੱਥੇ ਗੌਰਮੈਂਟ ਨੇ ਕੁਛ ਨਹੀਂ ਕੀਤਾ। ਇਹ ਵੀ ਅਲਾਮਤਾਂ ਬਣ ਜਾਂਦੀਆਂ ਨੇ। ਪੱਕੀ ਸੜਕ ਤੇ ਕੱਚੀ ਸੜਕ ਵੀ ਅਲਾਮਤ ਬਣ ਜਾਂਦੀ ਹੈ। ਹੋਰ ਅੱਡੇ ਵਾਲੀ ਗੱਲ ਉਹਦੇ ਵਿੱਚ ਕੋਈ ਨਹੀਂ ਸੀ। ਉਂਝ ਸ਼ਾਮੋਂ ਪਹਿਲਾਂ ਇੱਥੇ ਕੁਝ ਬੱਸਾਂ ਤੇ ਲੈਣ ਚੜ੍ਹਨ ਵਾਲਿਆਂ ਦੀ ਵਜ੍ਹਾ ਤੋਂ ਰੌਣਕ ਹੋ ਜਾਂਦੀ, ਪਰ ਸ਼ਾਮ ਦਾ ਹਨੇਰਾ ਖਿੰਡਦਿਆਂ ਹੀ, ਹਨੇਰਾ ਫੈਲਦਿਆਂ ਹੀ, ਫੁੱਟਦਿਆਂ ਹੀ ਇਹ ਅੱਡਾ ਚਾਰ ਚੁਫੇਰੇ ਦੀ ਉਜਾੜ ਦਾ ਇੱਕ ਹਿੱਸਾ ਬਣ ਜਾਂਦਾ। ਯਾਨੀ ਕਿ ਇੱਥੇ ਲੋਕ ਵੀ ਬਹੁਤ ਘੱਟ ਵਸੋਂ 'ਚ ਨੇ, ਬਹੁਤ ਘੱਟ ਲੋਕ ਉੱਧਰ ਆਉਂਦੇ ਜਾਂਦੇ ਨੇ। ਇਸ ਲਈ ਉਜਾੜ, ਬਿਆਬਾਨੀ ਅਤੇ ਵੀਰਾਨੀ ਹਰ ਪਾਸੇ ਮੌਜੂਦ ਰਹਿੰਦੀ ਹੈ। ਉਹਨੂੰ ਇਹ ਵੀ ਦੱਸਿਆ ਗਿਆ ਸੀ ਭਈ ਉਹ ਸ਼ਾਮ ਤੋਂ ਪਹਿਲਾਂ ਇੱਥੇ ਅੱਪੜ ਜਾਏ, ਨਹੀਂ ਤੇ ਦਲੇਰਪੁਰ ਦਾ ਕੋਈ ਬੰਦਾ ਜਿਹੜਾ ਉਹਨੂੰ ਲੈਣ ਆਇਆ ਹੋਵੇਗਾ ਸ਼ਾਮੋਂ ਪਿੱਛੇ ਉਹਦੀ ਉਡੀਕ ਵਿੱਚ ਬੈਠਿਆ ਨਹੀਂ ਰਹੇਗਾ। ਦੇ ਵਿੱਚ ਵੀ ਇੱਕ ਪੂਰੀ ਅੱਗੇ ਤਸ਼ਰੀਹ ਹੈ ਇਹਦੀ ਕਿ ਸ਼ਾਮੋਂ ਪਹਿਲਾਂ ਉੱਥੋਂ ਕਿਉਂ ਜਾਣ। ਕਿਉਂਕਿ ਉੱਥੇ ਡਾਕੇ ਪੈਂਦੇ ਨੇ, ਉੱਥੇ ਚੋਰੀਆਂ ਨੇ, ਉੱਥੇ ਕਤਲ ਕਰ ਦਿੰਦੇ ਨੇ ਇੱਕ ਦੂਜੇ ਨੂੰ ਪੈਸੇ ਦੀ ਖਾਤਰ। ਕਿਉਂਕਿ ਉਹਨਾਂ ਕੋਲ ਕੋਈ ਬੰਦਾ ਵੀ ਪੜ੍ਹਿਆ ਲਿਖਿਆ ਨਹੀਂ। ਇਹ ਜਿਹੜਾ ਬਾਹਰੋਂ ਆ ਰਿਹਾ, ਸ਼ਹਿਰੋਂ ਆ ਰਿਹਾ, ਉਹ ਇਸ ਮਿਸ਼ਨ ਲੈ ਕੇ ਆਇਆ ਕਿ ਮੈਂ ਉੱਥੋਂ ਦੀ ਆਵਾਮ ਨੂੰ, ਉੱਥੋਂ ਦੀ ਲੋਕਾਈ ਨੂੰ ਜਾ ਕੇ ਪੜ੍ਹਾਉਣਾ ਹੈ। ਹੁਣ ਕੀ ਪੜ੍ਹਾਉਣਾ ਹੈ, ਕਿਵੇਂ ਉਹ ਕਰਨਗੇ। ਉਹਨੇ ਸ਼ਾਮੋਂ ਪਹਿਲਾਂ ਆਪੜਨ ਦੀ ਕੋਸ਼ਿਸ਼ ਤੇ ਕੀਤੀ, ਪਰ ਬੱਸ ਖਰਾਬ ਹੋ ਜਾਣ ਦੀ ਵਜ੍ਹਾ ਤੋਂ ਚੰਗੀ ਭਲੀ ਕਵੇਲ ਹੋ ਗਈ। ਕਵੇਲ ਤਖੀਰ, ਦੇਰ ਹੋ ਜਾਣਾ। ਤੇ ਉਹ ਗੱਲ ਹੋਈ ਜਿਹਦਾ ਡਰ ਸੀ। ਜਦੋਂ ਦਲੇਰਪੁਰ ਜਾਣ ਵਾਲੀ ਕੱਚੀ ਸੜਕ ਦੇ ਕੰਢੇ ਉਜਾੜ ਅੱਡੇ ਤੇ ਉਤਰਿਆ, ਸ਼ਾਮ ਦਾ ਹਨੇਰਾ ਗੂੜਾ ਹੋ ਚੁੱਕਿਆ ਸੀ। ਗਹਿਰਾ, ਬਹੁਤ ਅੰਧੇਰਾ ਜਿਹੜਾ ਵੱਧ ਗਿਆ ਸੀ ਤੇ ਉੱਥੇ ਬੰਦਾ ਨਾ ਬੰਦੇ ਦੀ ਜ਼ਾਤ। ਉਹਨੇ ਇੱਧਰ ਉੱਧਰ ਧਿਆਨ ਮਾਰਿਆ ਤੇ ਹਰ ਪਾਸੇ ਹਨੇਰ ਤੇ ਚੁੱਪ ਦਾ ਰਾਜ, ਤੇ ਉਹ ਬੜਾ ਪਰੇਸ਼ਾਨ ਹੋਇਆ। ਹਨੇਰੇ ਵਿੱਚ ਲੁਕਿਆ ਹੋਇਆ ਤੇ ਘੱਟੇ ਨਾਲ ਭਰਿਆ ਹੋਇਆ 8 ਮੀਲ ਦਾ ਪੰਧ ਹੁਣ ਉਹਨੂੰ ਪੈਦਲ ਤੈਅ ਕਰਨਾ ਸੀ। ਖਰੇ ਦਲੇਰਪੁਰ ਦੇ ਨੰਬਰਦਾਰਾਂ ਨੂੰ ਉਹਦਾ ਖਤ ਨਹੀਂ ਸੀ ਮਿਲਿਆ। ਖਰੇ ਉਹ ਲੋਕ ਆਏ ਹੋਣ ਤੇ ਉਡੀਕ ਕੇ ਪਰਤ ਗਏ ਹੋਣ। ਪੈਦਲ ਚੱਲਣ ਤੇ ਸਮਾਨ ਚੁੱਕਣ ਦੀ ਉਹਨੂੰ ਪਰਵਾਹ ਨਹੀਂ ਸੀ ਜੇ ਰਾਹ ਵਿੱਚ ਲੁੱਟਿਆ ਜਾਣ ਦਾ ਡਰ ਨਾ ਹੁੰਦਾ। ਉਹਨੂੰ ਡਰ ਹੈ, ਇੱਕ ਤੀਸਰੀ, ਚੌਥੀ, ਪੰਜਵੀਂ, ਛੇਵੀਂ ਜਿਹੜੀ ਅਹਿਸਾਸ ਹੈ ਉਹਦੇ ਕੋਲ, ਉਹ ਇਹੀ ਹੈ ਇੱਕ ਲਮਹੇ ਦੇ ਵਿੱਚ ਕਿ ਉਹ ਲੁੱਟਿਆ ਨਾ ਜਾਏ। ਉਹਨੂੰ ਦੱਸਿਆ ਗਿਆ ਸੀ ਭਈ ਇਸ ਇਲਾਕੇ ਵਿੱਚ ਚੋਰੀਆਂ ਤੇ ਡਾਕੇ ਆਮ ਸਨ ਤੇ ਰਾਹੀਆਂ ਪਾਂਧਿਆਂ ਨੂੰ ਲੁੱਟ ਲੈਣਾ ਨਿੱਤ ਦੀ ਗੱਲ ਸੀ। ਰਾਹੀ ਪਾਂਧੇ ਮੁਸਾਫਰ ਜੇ ਲੁੱਟ ਲੈਣਾ ਨਿੱਤ ਦੀ ਗੱਲ, ਆਏ ਰੋਜ਼ ਦੀ ਗੱਲ, ਰੋਜ਼ ਹਮੇਸ਼ਾ ਦੀ ਗੱਲ ਸੀ। ਬੱਸਾਂ ਤੇ ਸਵਾਰੀਆਂ ਦੇ ਲੁੱਟੀਆਂ ਜਾਣ ਦੀਆਂ ਖਬਰਾਂ ਉਹ ਅਖਬਾਰ ਵਿੱਚ ਪੜ੍ਹਦਾ ਰਹਿੰਦਾ ਸੀ ਤੇ ਉਹਦੀ ਸਮਝ ਵਿੱਚ ਕੁਝ ਨਹੀਂ ਸੀ ਆ ਰਿਹਾ ਭਈ ਉਹ ਕੀ ਕਰੇ। ਕਿਉਂਕਿ ਉਹ ਜੜ ਬਿਆਬਾਨ ਨੂੰ ਕਿਤੇ ਰਹਿ ਵੀ ਨਹੀਂ ਸਕਦਾ। ਸ਼ਹਿਰਾਂ ਵਾਂਗ ਉੱਥੇ ਹੋਟਲ ਵੀ ਨਹੀਂ ਨੇ, ਰੈਸਟੋਰੈਂਟ ਨਹੀਂ ਹੈ। ਉਹਨੇ ਅਟੈਚੀ ਕੇਸ ਸੜਕ ਦੇ ਇੱਕ ਪਾਸੇ ਰੱਖ ਦਿੱਤਾ ਤੇ ਮੇਲ ਬੁਰਜੀ ਨਾਲ ਢੋਲ ਲਾ ਕੇ ਟਰਾਂਜ਼ਿਸਟਰ ਤੋਂ ਖਬਰਾਂ ਸੁਣਨ ਲੱਗ ਪਿਆ। ਖਬਰਾਂ ਸੁਣਦਿਆਂ ਉਹਨੂੰ ਸ਼ਹਿਰ ਦੀਆਂ ਬੱਤੀਆਂ, ਜਗਮਗ ਕਰਦੇ ਬਾਜ਼ਾਰ ਤੇ ਗਾਉਂਦੀਆਂ ਗੁਣਗੁਣਾਉਂਦੀਆਂ ਤੇ ਵਸਦੀਆਂ ਗਲੀਆਂ ਯਾਦ ਆਈਆਂ। ਆਪਣਾ ਘਰ ਯਾਦ ਆਇਆ, ਘਰ ਦੇ ਲੋਕੀ ਯਾਦ ਆਏ। ਅੱਬੇ ਹੋਰੀ ਸ਼ਾਮ ਦੀ ਨਮਾਜ਼ ਪੜ੍ਹ ਕੇ ਆ ਗਏ ਹੋਣਗੇ। ਨੌਮੀ ਉਹਨਾਂ ਵਾਸਤੇ ਰੋਟੀਆਂ ਲਿਆਰੀ ਹੋਵੇਗੀ।
ਹਮੀਦ ਸਕੂਲ ਦਾ ਕੰਮ ਕਰ ਰਿਹਾ ਹੋਏਗਾ, ਫਿਰ ਉਹਨੂੰ ਉਹ ਯਾਦ ਆ ਗਈ, ਆਖਣ ਲੱਗੀ ਮੈਂ ਤੇਰੇ ਨਾਲ ਹਾਂ। ਇਹ ਰੁਮਾਨਵੀ ਜਜ਼ਬਾ ਹੈ ਜਿਹੜਾ ਇਨਸਾਨ ਦੇ ਅੰਦਰ ਉਂਝ ਹੀ ਰਹਿੰਦਾ ਹੈ ਜਿਵੇਂ ਇਨਸਾਨ ਦੇ ਅੰਦਰ ਰੂਹ ਵਸਦੀ ਹੈ। ਉਹਦਾ ਮਕਸਦ ਅਜ਼ੀਮ ਸੀ, ਉਹ ਆਪਣੇ ਮਕਸਦ ਨੂੰ ਵੀ ਯਾਦ ਕਰਦਾ ਹੈ। ਉਹਨੇ ਆਖਿਆ ਜਾ ਪਰਤ ਜਾ, ਮੇਰਾ ਪੈਂਡਾ ਖੋਟਾ ਨਾ ਕਰ, ਮੇਰਾ ਸਫ਼ਰ ਖਰਾਬ ਨਾ ਕਰ। ਉਹਨੂੰ ਯਾਦ ਆ ਰਹੀ ਹੈ ਘਰ ਦੀ, ਕਿ ਕਿਧਰੇ ਉਹ ਇੰਨਾ ਕਮਜ਼ੋਰ ਨਾ ਹੋ ਜਾਏ ਕਿ ਆਪਣਾ ਮਕਸਦ ਭੁੱਲ ਕੇ ਵਾਪਸ ਘਰ ਚਲਾ ਜਾਏ, ਉੱਥੇ ਐਸਾਇਸ਼ਾਂ 'ਚ ਚਲਾ ਜਾਏ। ਬਲਕਿ ਉਹ ਚਾਹੁੰਦਾ ਹੈ ਕਿ ਮੈਂ ਮੁਸ਼ਕਿਲਾਤ 'ਤੇ ਕਾਬੂ ਪਾਵਾਂਗਾ ਅਤੇ ਇਹ ਮੁਸ਼ਕਿਲਾਤ ਦਾ ਸਾਹਮਣਾ ਕਰਦਿਆਂ ਹੋਇਆਂ ਇੱਥੇ ਵੀ ਇਲਮ ਦੀ ਸ਼ਮਾ ਰੋਸ਼ਨ ਕਰਾਂਗਾ। ਤੈਨੂੰ ਨਹੀਂ ਪਤਾ ਮੈਂ ਅੰਦਰੋਂ ਅਜੇ ਕੱਚਾ ਪਿੱਲਾ ਵਾਂ, ਯਾਨੀ ਅੰਦਰੋਂ ਮੇਰਾ ਪੂਰੀ ਤਰ੍ਹਾਂ ਮਕਸਦ ਜਿਹੜਾ ਹੈ ਉਹ ਮੈਂ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤਾ। ਉਹ ਆਪਣੀ ਇਸ ਚੀਜ਼ ਨੂੰ ਵੀ ਜਾਣਦਾ, ਉਹ ਅਸਲੀ ਅੰਦਰ ਦੇ ਡਰ ਨੂੰ ਕਹਿੰਦਾ ਜਾ ਚਲਾ ਜਾ ਮੇਰੇ ਤੋਂ, ਮੈਨੂੰ ਅਜੇ ਹੋਰ ਅੱਗ ਦੀ ਲੋੜ ਹੈ ਤੇ ਤੂੰ ਆ ਗਈ ਹੈ, ਪਰਤ ਕਿਉਂ ਨਹੀਂ ਜਾਂਦੀ। ਫਿਰ ਉਹਨੂੰ ਹੋਟਲ 'ਤੇ ਬੈਠੇ ਯਾਰ ਬੇਲੀ ਯਾਦ ਆਏ, ਮਜਲਿਸ ਲੱਗੀ ਹੋਵੇਗੀ, ਹੋਟਲ ਦੀ ਮੇਜ਼ 'ਤੇ ਮੁੱਕੇ ਮਾਰ ਮਾਰ ਕੇ ਉਹ ਮਜ਼ਦੂਰਾਂ, ਕਿਸਾਨਾਂ ਤੇ ਮਿਹਨਤਕਸ਼ਾਂ ਦੇ ਮਸਲਿਆਂ 'ਤੇ ਗਰਮ ਗਰਮ ਬਹਿਸ ਕਰ ਰਹੇ ਹੋਣਗੇ। ਮਜ਼ਦੂਰਾਂ, ਕਿਸਾਨਾਂ, ਮਿਹਨਤਕਸ਼ਾਂ ਤੇ ਮਸਲਿਆਂ 'ਤੇ ਗਰਮ ਗਰਮ ਬਹਿਸ ਕਰਨ ਵਾਲੇ ਬੇਅਮਲ ਫਜ਼ੂਲ ਲੋਕ ਜਿਹੜੇ ਸਿਰਫ ਬਹਿਸ ਕਰਦੇ ਨੇ, ਅਮਲੀ ਤੌਰ 'ਤੇ ਉਹਨਾਂ ਨੇ ਇੱਕ ਜ਼ਰਾ ਵੀ ਅੱਗੇ ਨਹੀਂ ਕੰਮ ਕੀਤਾ ਹੁੰਦਾ। ਅਜਿਹੇ ਬੇਅਮਲ ਲੋਕ ਉਹ ਨੇ ਜਿਨ੍ਹਾਂ ਨੇ ਸਿਰਫ ਆਪਣੀ ਤਕਦੀਰ ਬਦਲਣ ਵਾਸਤੇ ਦੁਆਵਾਂ ਕਰਨੀਆਂ ਹੁੰਦੀਆਂ ਨੇ। ਮੈਂ ਬਾਰ-ਬਾਰ ਅਕਸਰ ਤੁਹਾਨੂੰ ਸਭ ਨੂੰ ਦੱਸਣਾ ਹੁੰਦਾ ਵਾਂ ਕਿ ਸਾਡੀ ਕੌਮ ਦਾ ਅਲਮੀਆ ਹੈ ਕਿ ਅਸੀਂ ਲੇਫ ਲੈ ਕੇ ਕੰਬਲ ਦੇ ਵਿੱਚ ਵੜ ਕੇ ਬਹਿ ਕੇ ਮੂੰਗਫਲੀ ਖਾਂਦੇ ਹੋਏ ਆਖਦੇ ਹਾਂ ਕਿ ਯਾਰ ਸਾਡੇ ਖਿਲਾਫ ਨਾ ਪੂਰੀ ਦੁਨੀਆ ਸਾਜ਼ਿਸ਼ ਬੜੀ ਕਰ ਰਹੀ ਹੈ। ਅਸੀਂ ਤੇ ਤਿੰਨ ਛੁੱਟੀਆਂ ਇਸ ਲਈ ਕਰ ਦਿੰਦੇ ਹਾਂ ਕਿ ਚਲੋ ਅੱਜ ਧੁੱਪੇ ਬਹਿ ਕੇ ਗਾਜਰਾਂ ਖਾਣੀਆਂ ਨੇ, ਅੱਜ ਮੂਲੀਆਂ ਖਾਣੀਆਂ ਨੇ, ਅੱਜ ਟਮਾਟਰ ਖਾਣੇ ਨੇ, ਅੱਜ ਜਿਹੜੇ ਨੇ ਮਾਲਟੇ ਖਾਣੇ ਨੇ। ਜਿਹੜੀ ਕੌਮ ਇਹੋ ਜਿਹੇ ਕੰਮ ਕਰਦੀ ਹੈ ਉਹਨਾਂ ਨੇ ਸਿਰਫ ਗੱਲਾਂ ਹੀ ਕਰਨੀਆਂ, ਉਹਨਾਂ ਨੇ ਅਮਲੀ ਤੌਰ 'ਤੇ ਕੁਛ ਨਹੀਂ ਕਰਨਾ। ਮੈਂ ਅਕਸਰ ਬੱਚਿਆਂ ਕੋਲੋਂ ਸਵਾਲ ਪੁੱਛਣਾ ਹੁੰਦਾ ਵਾਂ ਤੇ ਉਹਨਾਂ ਕੋਲੋਂ ਮਾਯੂਸੀ, ਹਰ ਸਾਲ ਅੱਜ ਤੱਕ ਤੇ ਮਾਯੂਸੀ ਹੋਈ ਨੇ, ਸਿਰ ਤੇ ਵਾਲ ਚਿੱਟੇ ਹੋ ਗਏ ਨੇ, ਕਿ ਉਹਨਾਂ ਕੋਲ ਪੁੱਛਣਾ ਯਾਰ ਤੁਸੀਂ ਕੋਈ ਕਿਤਾਬ ਪੜ੍ਹੀ? ਸਿਰਫ ਸਿਲੇਬਸ ਦੀਆਂ ਕਿਤਾਬਾਂ ਤੇ ਖੁਲਾਸਿਆਂ ਤੋਂ ਇਲਾਵੇ ਲੋਕਾਂ ਨੇ ਕਿਤਾਬ ਪੜ੍ਹੀ ਨਹੀਂ ਹੈ। ਸੁਣ ਸੁਣਾ ਕੇ ਸਾਡੇ ਖਿਲਾਫ ਸਾਜ਼ਿਸ਼ ਹੋ ਰਹੀ ਹੈ। ਸਾਡੇ ਖਿਲਾਫ ਕੋਈ ਸਾਜ਼ਿਸ਼ ਨਹੀਂ ਹੋ ਰਹੀ, ਅਸੀਂ ਆਪਣੇ ਖਿਲਾਫ ਆਪ ਸਾਜ਼ਿਸ਼ਾਂ ਕਰ ਰਹੇ ਹਾਂ, ਬਹਿਸਾਂ ਕਰਕੇ ਤੇ ਨਾਰੇ ਲਾ ਕੇ। ਇਹਨਾਂ ਨਾਲ ਕਦੀ ਤਬਦੀਲੀ ਨਹੀਂ ਆਈ। ਤਬਦੀਲੀ ਸਾਡੇ ਅੰਦਰੋਂ, ਸਾਡੇ ਅਮਲ ਦੇ ਨਾਲ ਆਣੀ ਹੈ। ਜਿੰਨਾ ਚਿਰ ਅਸੀਂ ਅਮਲ ਵਾਲੇ ਪਾਸੇ ਨਹੀਂ ਆਵਾਂਗੇ ਕੁਛ ਨਹੀਂ ਹੋਏਗਾ। ਖੋਪੜੀਆਂ ਤੇ ਆਲਣੇ ਦੇ ਵਿੱਚ ਜਿਹੜਾ ਬੰਦਾ ਬਾਹਰੋਂ ਆਇਆ ਹੈ ਉਹ ਅਮਲੀ ਤੌਰ 'ਤੇ ਸਬੂਤ ਦਿੰਦਾ ਹੈ ਕਿ ਮੈਂ ਇੱਕ ਹਨੇਰੇ ਵਿੱਚ ਲਹੂ ਦਾ ਦੀਵਾ ਬਾਲਣ ਆਇਆ ਹਾਂ। ਉਹ ਹਨੇਰੇ ਦੇ ਵਿੱਚ ਲਹੂ ਦਾ ਦੀਵਾ ਬਾਲਣ ਆਇਆ। ਸ਼ਹਿਰ ਦੀ ਆਰਾਮ ਵਾਲੀ ਜ਼ਿੰਦਗੀ ਛੱਡ ਕੇ ਉਹਨੇ ਪਿੰਡ ਦੇ ਲੋਕਾਂ ਦੀ ਖਿਦਮਤ ਦੇ ਕੰਮ ਦਾ ਜਿਹੜਾ ਅਮਲੀ ਤੌਰ 'ਤੇ ਕਦਮ ਚੁੱਕਿਆ ਹੈ, ਕੰਡ ਪਿੱਛੇ ਉਹਦੀ ਤਾਰੀਫ ਕਰਦੇ ਹੋਣਗੇ। ਅਮਲੀ ਤੌਰ 'ਤੇ ਕਦਮ ਕਿ ਉਹਨੇ ਐਸਾ ਅਮਲ ਜਿਹੜਾ ਚੁੱਕਿਆ ਹੈ ਕਿ ਮੈਂ ਅਮਲੀ ਤੌਰ 'ਤੇ ਕੰਮ ਕਰਾਂਗਾ। ਕਿ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ, ਬੇਹਿੰਮਤੇ ਨੇ, ਬਾਬਾ ਨਜਮੀ ਕਹਿੰਦੇ ਨੇ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਇਹ ਹਿੰਮਤ ਵਾਲੇ ਲੋਕ ਨੇ। ਉਹਨਾਂ ਦਾ ਖਿਆਲ ਆਉਂਦਿਆਂ ਹੀ ਉਹ ਖੁਸ਼ੀ ਤੇ ਵਡਿਆਈ ਦੇ ਜਜ਼ਬੇ ਨਾਲ ਹੱਸ ਪਿਆ। ਫਿਰ ਉਹਨੇ ਸੜਕ ਦੇ ਕੰਢੇ ਦੇ ਰੁੱਖਾਂ ਉੱਤੇ ਲਮਕਦੇ ਹੋਏ ਆਲ੍ਹਣੇ ਵੇਖੇ ਤਾਂ ਉਹਨੂੰ ਇੰਝ ਲੱਗਿਆ ਜਿਵੇਂ ਇਹ ਚਿੜੀਆਂ ਦੇ ਆਲ੍ਹਣੇ ਨਹੀਂ, ਬੰਦਿਆਂ ਦੀਆਂ ਵੱਡੀਆਂ ਵੱਡੀਆਂ ਖੋਪੜੀਆਂ ਲਮਕ ਰਹੀਆਂ ਹੋਣ। ਹੁਣ ਸਮਝ ਆ ਗਈ ਕਿ ਇਹ ਆਲ੍ਹਣੇ ਕੀ ਨੇ ਤੇ ਖੋਪੜੀਆਂ ਕੀ ਨੇ। ਉਹਨੇ ਆਪਣੀ ਖੋਪੜੀ ਨੂੰ ਟੋਹ ਕੇ ਵੇਖਿਆ। ਉਹਨੇ ਕਿਹਾ ਇੱਥੇ ਮੌਜੂਦ ਤੇ ਹੈ। ਉਹਦੇ ਨਾਲ ਹੀ ਸੀ। ਵਡਿਆਈ ਦੇ ਅਹਿਸਾਸ ਨਾਲ ਉਹਦੀ ਧੌਣ ਉੱਚੀ ਹੋ ਗਈ ਕਿ ਜਿਹੜਾ ਕੰਮ ਕਰਦਾ ਪਿਆ, ਜਿਹੜਾ ਹਨੇਰੇ 'ਚ ਦੀਵਾ ਬਲਦਾ ਪਿਆ, ਬਹੁਤ ਵੱਡਾ ਹੈ, ਸਾਡੇ ਵਾਸਤੇ ਉਹ ਵਲੀ ਹੈ। ਤੇ ਫਿਰ 111ਵੇਂ ਮੀਲ ਦੀ ਬੁਰਜੀ ਨਾਲ ਦੇ ਆਲ ਦੁਆਲੇ ਖਿਲਰਿਆ ਹੋਇਆ ਹਨੇਰਾ ਵੇਖ ਕੇ ਆਪੋ ਆਪ ਨੀਵੀਂ ਹੋ ਗਈ। 5ਵੀਂ ਜਾਂ 6ਵੀਂ ਰਾਤ ਦਾ ਚੰਨ ਫਿੱਕਾ ਫਿੱਕਾ ਹਾਸਾ ਹੱਸ ਰਿਹਾ ਸੀ, ਉਹਦੇ ਵਿੱਚ ਰੋਸ਼ਨੀ ਨਹੀਂ ਸੀ। ਸੜਕ ਦੇ ਕੰਢਿਆਂ ਤੇ ਕਾਬਲੀ ਕਿੱਕਰ, ਟਾਹਲੀਆਂ ਤੇ ਆਲ੍ਹਣਿਆਂ ਵਾਲੇ ਰੁੱਖ ਸਹਿਮੇ ਖਲੋਤੇ ਸਨ। ਡੱਡੂਆਂ, ਬੀਂਡਿਆਂ ਤੇ ਤ੍ਰਿਡੀਆਂ ਦੀਆਂ ਰਲੀਆਂ ਮਿਲੀਆਂ ਆਵਾਜ਼ਾਂ ਚੁੱਪ ਦੇ ਸੰਗ ਵਿੱਚ ਫਸ ਗਈਆਂ ਸਨ। ਮੰਜ਼ਰ ਨਿਗਾਰੀ, ਪੂਰੀ ਮੰਜ਼ਰ ਨਿਗਾਰੀ। ਇੱਕ ਚੰਗਾ ਜਿਹੜਾ ਕਹਾਣੀਕਾਰ ਹੈ ਉਹ ਮੰਜ਼ਰ ਨਿਗਾਰੀ ਨੂੰ ਸਾਡੇ ਸਾਹਮਣੇ ਤਸਵੀਰ ਬਣਾ ਰਿਹਾ ਹੈ ਕਿ ਇੱਕ ਬੰਦਾ ਸ਼ਹਿਰੋਂ ਆਇਆ, ਉਹਨੂੰ ਇਹ ਮੁਸ਼ਕਲਾਂ ਆਈਆਂ, ਫਿਰ ਉਹਦੇ ਆਲ ਦੁਆਲੇ ਕੀ ਸਨ? 5ਵੀਂ ਜਾਂ 6ਵੀਂ ਰਾਤ ਦਾ ਚੰਨ ਫਿੱਕਾ ਫਿੱਕਾ ਹਾਸਾ ਹੱਸ ਰਿਹਾ ਸੀ। ਹੋਰੇ ਕੋਈ ਬੱਸ ਆ ਜਾਏ, ਦਲੇਰਪੁਰ ਜਾਣ ਦਾ ਕੋਈ ਸਾਥ ਲੱਭ ਜਾਏ। ਸਦਰ ਦਾ ਇੱਕੋ ਟਟਹਿਣਾ ਚਮਕ ਰਿਹਾ ਸੀ। ਸਦਰ ਖਾਹਿਸ਼, ਕਿ ਉਹਦੇ ਅੰਦਰ ਖਾਹਿਸ਼ ਸੀ
ਇੱਕ ਡਿਜ਼ਾਇਰ ਸੀ ਕਿ ਮੈਂ ਆਪਣੀ ਮੰਜ਼ਿਲ ਨੂੰ ਹਾਸਿਲ ਕਰ ਲਾਂ। ਸੜਕ ਉਜਾੜ ਰਾਤ ਤੋਂ ਡਰ ਦੀ ਮਾਰੀ ਧਰਤੀ ਦੇ ਸੀਨੇ ਨਾਲ ਚਿੰਬੜੀ ਹੋਈ ਸੀ। ਬਹੁਤ ਖੂਬਸੂਰਤ ਲਾਈਨ। ਸੜਕ ਉਜਾੜ ਰਾਤ ਤੋਂ ਡਰ ਦੀ ਮਾਰੀ ਧਰਤੀ ਦੇ ਸੀਨੇ ਨਾਲ ਚਿੰਬੜੀ ਹੋਈ ਸੀ। ਇੱਕਾ ਦੁੱਕਾ ਬੱਸਾਂ ਤੇ ਟਰੱਕ ਗਵਾਚੀ ਹੋਈ ਸੜਕ ਦਾ ਖੁਰਾ ਕੱਢਦੇ ਫਿਰਦੇ ਸਨ। ਖੁਰਾ ਯਾਨੀ ਪੈਰਾਂ ਦੇ ਨਿਸ਼ਾਨ ਜਿਹੜੇ ਨੇ, ਯਾਨੀ ਕਿ ਸੜਕ ਦੇ ਉੱਤੇ ਨਿਸ਼ਾਨ ਜਿਹੜੇ ਨੇ ਉਹ ਕੱਢਦੇ ਫਿਰਦੇ ਸਨ, ਯਾਨੀ ਆਹਿਸਤਾ ਆਹਿਸਤਾ ਟੁੱਟੀ ਜਾ ਰਹੇ ਸਨ। ਕਿਸੇ ਟਰੱਕ ਜਾਂ ਬੱਸ ਦੀਆਂ ਬੱਤੀਆਂ ਦਾ ਚਾਨਣ ਤੇ ਆਤਿਸ਼ਬਾਜ਼ੀ ਦੇ ਚਾਨਣ ਵਾਂਗੂ ਉੱਤੇ ਟੁੱਟ ਜਾਂਦਾ ਤੇ ਮੇਲ ਪੱਥਰ ਦੇ 111 ਦੇ ਤਿੰਨੇ ਹਿੱਸੇ ਮੇਲ ਪੱਥਰ ਤੋਂ ਵੱਖ ਹੋ ਕੇ ਸੜਕ ਦੇ ਕੰਢੇ ਤੇ ਖਲੋ ਜਾਂਦੇ ਤੇ ਵੇਖਦਿਆਂ 3 ਨਕਾਬਪੋਸ਼ ਡਾਕੂ ਬਣ ਜਾਂਦੇ। ਅੰਦਰ ਦਾ ਖੌਫ, ਡਰ ਜਿਹੜਾ ਹੈ ਉਹ ਤੁਹਾਡੇ ਆਲੇ ਦੁਆਲੇ ਹੈ। ਖੌਫ ਤੁਹਾਡੇ ਅੰਦਰੋਂ ਸ਼ੁਰੂ ਹੁੰਦਾ ਹੈ ਤੇ ਬਾਹਰ ਆ ਕੇ ਡਰ ਬਣ ਜਾਂਦਾ ਹੈ। ਖੌਫ ਅੰਦਰ ਨਾਲ ਸ਼ੁਰੂ ਹੁੰਦਾ ਹੈ ਤੇ ਡਰ ਤੁਹਾਡੇ ਬਾਹਰੋਂ ਪੈਦਾ ਹੁੰਦਾ ਹੈ। ਵੇਖਦਿਆਂ 3 ਨਕਾਬਪੋਸ਼ ਡਾਕੂ ਬਣ ਜਾਂਦੇ ਜਿਹੜੇ ਕਿਸੇ ਬੱਸ ਨੂੰ ਲੁੱਟਣ ਲਈ ਹਥਿਆਰ ਬਣ ਕੇ ਖਲੋਤੇ ਹੋਣ। ਇੱਕ ਵਾਰੀ ਉਹਦਾ ਜੀ ਕੀਤਾ ਵੀ ਉਹ ਕਿਸੇ ਵੀ ਪਾਸੇ ਆਉਣ ਤੇ ਕਿਸੇ ਵੀ ਪਾਸੇ ਜਾਣ ਵਾਲੀ ਬੱਸ ਜਾਂ ਟਰੱਕ ਵਿੱਚ ਸਵਾਰ ਹੋ ਜਾਏ ਤੇ ਸੜਕ ਦੇ ਨੇੜੇ ਕਿਸੇ ਬਸਤੀ ਜਾਂ ਪਿੰਡ ਵਿੱਚ ਰਾਤ ਗੁਜ਼ਾਰ ਕੇ ਅਗਲੇ ਦਿਨ ਦਲੇਰਪੁਰ ਚਲਾ ਜਾਏ। ਉਹਦੇ ਖਿਆਲ ਦੇ ਤਸਵੁਰਾਤ। ਪਰ ਇਹ ਖਿਆਲ ਆਉਂਦਿਆਂ ਹੀ ਹੋਟਲ ਦੀ ਮੇਜ਼ ਤੇ ਬੈਠੇ ਮੁੱਕੇ ਮਾਰ ਕੇ ਬਹਿਸਾਂ ਕਰਦੇ ਉਹ ਸਾਰੇ ਯਾਰ ਤਾੜੀਆਂ ਮਾਰ ਕੇ ਹੱਸਣ ਲੱਗ ਪਏ। ਫਿਰ ਇੱਥੇ ਕਹਾਣੀਕਾਰ ਨੇ ਤਨਕੀਦ ਵੀ ਕੀਤੀ ਹੈ ਉਹਨਾਂ ਅਦੀਬਾਂ ਦੀ, ਉਹਨਾਂ ਦਾਨਿਸ਼ਵਰਾਂ ਦੀ, ਉਹਨਾਂ ਨਾਮ ਨਹਾਦ ਤਨਜ਼ੀਮਾਂ ਦੀ ਜਿਹੜੇ ਸਿਰਫ ਬਹਿਸਾਂ ਕਰਦੇ ਨੇ, ਚਾਹਾਂ ਪੀਂਦੇ ਨੇ ਤੇ ਆਪਣਾ ਵੇਲਾ ਰਾਤ 12 1 2 3 ਵਜੇ ਤੱਕ ਜਾਂ ਸਾਰੀ ਰਾਤ ਜਿਹੜੇ ਨੇ ਉਹ ਲਿਬਰਲਿਜ਼ਮ ਦੀਆਂ, ਮਾਡਰਨਿਜ਼ਮ ਦੀਆਂ ਗੱਲਾਂ ਕਰਕੇ ਬੇਕਾਰ ਲੋਕ ਬਣ ਜਾਂਦੇ ਨੇ। ਉਹਨਾਂ ਨੂੰ ਸਮਝਾਇਆ ਸੀ ਭਈ ਚਾਨੀਆਂ ਸੜਕਾਂ ਛੱਡ ਕੇ ਹਨੇਰੀਆਂ ਕੱਟੇ ਭਰੀਆਂ ਰਾਹਾਂ ਤੇ ਟੁਰਨਾ ਬੜੀ ਔਖੀ ਗੱਲ ਏ। ਉਹਨਾਂ ਨੇ ਹੋਰ ਵੀ ਕਈ ਤਰ੍ਹਾਂ ਦੇ ਅੰਦੇਸ਼ਿਆਂ ਦਾ ਇਜ਼ਹਾਰ ਕੀਤਾ ਪਰ ਉਹ ਗੱਲ ਤੇ ਅੜਿਆ ਰਿਹਾ। ਉਹ ਬਨਾਵਟੀ, ਮਸ਼ੀਨੀ ਤੇ ਝੂਠੀ ਜ਼ਿੰਦਗੀ ਦੀ ਝੋਲੀ ਵਿੱਚੋਂ ਨਿਕਲ ਕੇ ਖੇਤਾਂ ਤੇ ਪੈਲੀਆਂ ਵਿੱਚ ਸੱਚੀ ਤੇ ਅਸਲੀ ਜ਼ਿੰਦਗੀ ਦਾ ਮੂੰਹ ਵੇਖਣਾ ਚਾਹੁੰਦਾ ਸੀ। ਇਹ ਬਨਾਵਟੀ, ਮਸ਼ੀਨੀ ਤੇ ਝੂਠੀ ਜ਼ਿੰਦਗੀ ਹੈ। ਮੈਨੂੰ ਤੇ ਅੱਜ ਵੀ ਸਾਰੇ ਸੋਸ਼ਲ ਵੈਬਸਾਈਟ ਦੇ ਉੱਤੇ ਜਿਹੜੀ ਜ਼ਿੰਦਗੀ ਹੈ ਮਸ਼ੀਨੀ ਜੀ, ਝੂਠੀ ਜੀ ਲੱਗਦੀ ਹੈ। ਉਹਨਾਂ 'ਚੋਂ ਕਦੀ ਖੁਸ਼ਬੂ ਨਹੀਂ ਆਈ, ਉਹਨਾਂ 'ਚੋਂ ਕਦੀ ਆਪਣਾਇਤ ਨਹੀਂ ਮਿਲੀ, ਉਹਨਾਂ 'ਚੋਂ ਕਦੀ ਕੁਛ ਨਹੀਂ ਮਿਲਿਆ। ਪਰ ਉਹ ਗੱਲ ਤੇ ਅੜਿਆ ਰਿਹਾ। ਉਹ ਆਪਣੀ ਸਦਰ ਨੂੰ ਪੂਰਾ ਕਰਨ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇ ਸਕਦਾ ਸੀ, ਆਪਣੇ ਅੰਦਰ ਦੀ ਕੁਰਬਾਨੀ। ਉਹ ਪਿੰਡਾਂ ਦੀ ਵਸੋਂ ਰਹਿਣਾ ਸਹਿਣਾ, ਰਹਿਤ ਬਹਿਤ ਤੇ ਸਕਾਫਤ ਨੂੰ ਨੇੜਿਓਂ ਵੇਖਣਾ, ਇਲਮ ਦੇ ਚਾਨਣ ਤੇ ਦੁੱਖ ਸੁੱਖ ਦੀ ਇੱਕੋ ਜਿਹੀ ਵੰਡ ਕਰਨਾ ਚਾਹੁੰਦਾ ਸੀ। ਇਸ ਲਈ ਉਹਨੂੰ ਬਾਲਗਾਂ ਦੀ ਤਾਲੀਮ ਦੇ ਸਿਲਸਿਲੇ ਵਿੱਚ ਦਲੇਰਪੁਰ ਜਾਣ ਦਾ ਮੌਕਾ ਹੱਥ ਆਇਆ ਕਿ ਇਹ ਵੱਡੇ ਉਮਰ ਦੇ ਲੋਕਾਂ ਨੂੰ ਪੜ੍ਹਾਉਣਾ ਹੈ। ਤਾਲੀਮੇ ਬਾਲਗਾਂ ਕਿ ਵੱਡੀ ਉਮਰ ਦੇ ਲੋਕਾਂ ਨੂੰ ਉਹਨੇ ਪੜ੍ਹਾਉਣ ਦਾ ਮੌਕਾ ਮਿਲਿਆ ਤੇ ਉਹ ਉੱਥੇ ਆ ਗਿਆ। ਉਹਨੇ ਉਹਨਾਂ ਦੀ ਮੁਖਾਲਫਤ ਦੀ ਪਰਵਾਹ ਕੀਤਿਆਂ ਬਗੈਰ ਹਾਂ ਕਰ ਦਿੱਤੀ। ਉਹ ਤੇ ਇੰਨਾ ਖੁਸ਼ ਸੀ ਵੀ ਉਹਦਾ ਜੀ ਕਰਦਾ ਹੀ ਸੀ ਕਿ ਸਾਰੇ ਸ਼ਹਿਰ ਦਾ ਚਾਨਣ ਲੈ ਕੇ ਉੱਡ ਕੇ ਪਿੰਡ ਪਹੁੰਚ ਜਾਵੇ। ਉਹਦੇ ਅੰਦਰ ਦੀ ਖਾਹਿਸ਼, ਸਾਡੇ ਸਾਰਿਆਂ ਦੇ ਅੰਦਰ ਦੀ ਖਾਹਿਸ਼, ਪਰ ਅਮਲੀ ਤੌਰ ਤੇ ਸਿਰਫ ਉਹ ਕਰਦਾ ਪਿਆ। ਉਹ ਪਿੰਡਾਂ ਬਾਰੇ ਬੜੀਆਂ ਉਮੀਦਾਂ ਰੱਖਦਾ ਸੀ ਤੇ ਕਹਾਣੀਆਂ, ਫਿਲਮਾਂ, ਰਵਾਇਤਾਂ ਤੇ ਲੋਕ ਤਮਾਸ਼ਿਆਂ ਵਾਲਾ ਜਾਲਾ ਹਟਾ ਕੇ ਅੱਖਾਂ ਦੇ ਵਿੱਚ ਜਿਹੜਾ ਜਾਲਾ ਆਇਆ ਹੈ ਇਹ ਖੁਦੀ ਦਾ ਵੀ ਹੈ, ਖੁਦਪਰਸਤੀ ਦਾ ਵੀ ਹੈ, ਇਹ ਸਾਡੀ ਅਹਿਮਕਾਨਾ ਰਵੱਈਏ ਦਾ ਵੀ ਹੈ। ਪੇਂਡੂ ਰਹਿਤਲ ਦੀ ਸੱਚੀ ਤੇ ਪਾਕ ਤਸਵੀਰ ਉਹਨਾਂ ਆਪਣੀ ਅੱਖਾਂ ਨਾਲ ਵੇਖਣਾ ਚਾਹੁੰਦਾ ਸੀ। ਉਹ ਨਹੀਂ ਚਾਹੁੰਦਾ ਸੀ ਸ਼ਹਿਰ ਦੇ ਆਰਾਮ ਤੇ ਆਸਾਇਸ਼ ਦਾ ਕੋਈ ਖਿਆਲ ਉਹਦਾ ਰਾਹ ਡੱਕੇ ਜਾਂ ਕਿਸੇ ਤਰ੍ਹਾਂ ਦਾ ਖੌਫ ਜਾਂ ਵਸਵਸਾ ਉਹਦੇ ਦਿਲ ਜਾਂ ਦਿਮਾਗ ਵਿੱਚ ਸਮਾਏ। ਪਰ ਖੌਫ ਕੱਪੜਿਆਂ ਉੱਤੇ ਜੰਮੀ ਧੂੜ ਨਹੀਂ ਹੁੰਦਾ ਕਿ ਉਹਨੂੰ ਝਾੜ ਦਿੱਤਾ ਜਾਏ। ਬਹੁਤ ਸੋਹਣੇ ਫਿਕਰੇ ਨੇ ਇਸ ਪੂਰੀ ਕਹਾਣੀ ਤੇ, ਪਰ ਖੌਫ ਕੱਪੜਿਆਂ ਉੱਤੇ ਜੰਮੀ ਧੂੜ ਨਹੀਂ ਹੁੰਦਾ ਕਿ ਉਹਨੂੰ ਝਾੜ ਦਿੱਤਾ ਜਾਏ, ਬਲਕਿ ਖੌਫ ਦਾ ਜਾਲਾ ਹੱਥ ਨਹੀਂ ਆਉਂਦਾ ਭਈ ਉਹਨੂੰ ਵਲੇਟ ਕੇ ਇੱਕ ਪਾਸੇ ਸੁੱਟ ਦਿੱਤਾ ਜਾਏ। ਖੌਫ ਤੇ ਡਰ ਬੰਦੇ ਦੇ ਅੰਦਰ ਉੱਗਦਾ ਹੈ। ਬਹੁਤ ਖੂਬਸੂਰਤ ਤਾਂ ਫਲਸਫਾ ਹੈ ਹਯਾਤੀ ਦਾ। ਖੌਫ ਤੇ ਡਰ ਬੰਦੇ ਦੇ ਅੰਦਰ ਉੱਗਦਾ ਹੈ ਤੇ ਫਿਰ ਨੀਲੀ ਤਾਰ ਤਰ੍ਹਾਂ ਪੂਰੇ ਜੁੱਸੇ ਨੂੰ ਜਕੜ ਲੈਂਦਾ ਹੈ। 111ਵੀਂ ਮੀਲ ਦੀ ਬੁਰਜੀ ਕੋਲ ਖਲੋਤਿਆਂ ਉਹਨੇ ਆਪਣੇ ਜੁੱਸੇ ਦੇ 4 ਚਫੇਰੇ ਖਿਲਰੀ ਹੋਈ ਨੀਲੀ ਤਾਰ ਨੂੰ ਆਪਣੇ ਇਰਾਦੇ ਦੀ ਦਾਤਰੀ ਨਾਲ ਤਰਿੰਡਿਆ, ਵੱਢਿਆ, ਕੱਟਿਆ, ਖਤਮ ਕੀਤਾ ਤੇ ਅਟੈਚੀ ਕੇਸ ਚੁੱਕ ਕੇ ਦਲੇਰਪੁਰ ਜਾਣ ਲਈ ਕੱਚੀ ਸੜਕ ਤੇ ਚੱਲ ਪਿਆ। ਸੜਕ ਦੇ ਦੋਵਾਂ ਪਾਸੇ ਉੱਚੇ ਉੱਚੇ ਸ਼ਾਂ ਕਰਦੇ ਰੁੱਖ, ਬੰਦਿਆਂ ਦੀਆਂ ਖੋਪੜੀਆਂ ਵਾਂਗ ਕੰਬਦੇ ਹੋਏ ਆਲ੍ਹਣੇ ਤੇ ਸ਼ੂਕ ਦੀਆਂ ਝਾੜੀਆਂ ਸਨ। ਮੁੰਜੀਆਂ ਦੀਆਂ ਪਾਣੀ ਭਰੀਆਂ ਪੈਲੀਆਂ ਸਨ। ਹਵਾ ਵਿੱਚ ਕੱਟੇ ਤੇ ਮੁੰਜੀ ਦੀ ਖੁਸ਼ਬੂ ਤੇ ਪੈਲੀਆਂ ਵਿੱਚ ਪਾਣੀ ਦੀ ਹਵਾੜ ਰਲੀ ਹੋਈ ਸੀ। ਕਦੀ ਕਦੀ ਹਨੇਰੇ ਵਿੱਚ ਡੁੱਬੇ ਹੋਏ ਪਿੰਡਾਂ ਤੋਂ ਕੁੱਤਿਆਂ ਤੇ ਟੁਰਨ, ਮੱਝਾਂ ਦੇ ਟਕਰਾਨ ਤੇ ਖੋਤਿਆਂ ਦੇ ਹਿੰਗਣ ਦੀ ਆਵਾਜ਼ਾਂ ਸੁਣੀਂਦੀਆਂ ਸਨ। ਉਹ
ਰਾਹ ਦੇ ਘੱਟੇ ਉੱਤੇ ਆਪਣੇ ਪੈਰਾਂ ਦੇ ਠੱਪੇ ਲਾਂਦਾ ਹੋਇਆ ਅਗਾਂਹ ਵੱਧ ਰਿਹਾ ਸੀ। ਖੌਫ ਦੇ ਭੂਤ ਨੇ ਉਹਦੇ ਪੈਰਾਂ ਥੱਲੇ ਆ ਕੇ ਮਦੋਲੀ ਜਾ ਰਹੇ ਸਨ। ਹਨੇਰੇ ਨਾਲ ਜਾਣ ਪਛਾਣ ਹੋ ਜਾਣ ਪਾਰੋਂ ਉਹਦੇ ਵੇਖਣ ਦਾ ਬਿੱਤ ਮਤਹਿਰਾ ਹੋ ਗਿਆ ਸੀ। ਯਾਨੀ ਇੰਨਾ ਹਨੇਰਾ ਸੀ ਕਿ ਉਹਨੂੰ ਹੁਣ ਉਹਦੇ ਵਿੱਚੋਂ ਥੋੜ੍ਹਾ ਥੋੜ੍ਹਾ ਬਿਹਤਰ ਨਜ਼ਰ ਆਉਣਾ ਸ਼ੁਰੂ ਹੋ ਗਿਆ। ਹਨੇਰੇ ਦੇ ਵਿੱਚ ਇੱਕਦਮ ਬੰਦਾ ਚਾਨਣ 'ਚ ਚਲਾ ਜਾਵੇ, ਉਹ ਨਜ਼ਰ ਕੁਛ ਨਹੀਂ ਆਉਂਦਾ। ਇਸ ਤਰ੍ਹਾਂ ਚਾਨਣ ਦੇ ਵਿੱਚੋਂ ਇੱਕਦਮ ਹਨੇਰੇ 'ਚ ਚਲਾ ਜਾਏ, ਉਹਨੂੰ ਕੋਈ ਨਜ਼ਰ ਨਹੀਂ ਆਉਂਦਾ। ਜੇ ਇਸ ਵੇਲੇ ਅਚਨਚੇਤ ਅਚਾਨਕ, ਐਟ ਵਾਂਸ, ਸਡਨਲੀ, ਆਲ ਐਟ ਵਾਂਸ, ਉਹਨੂੰ ਸ਼ਹਿਰ ਦੀਆਂ ਜਗਮਗ ਕਰਦੀਆਂ ਢੇਰ ਸਾਰੀਆਂ ਬੱਤੀਆਂ ਦੇ ਸਾਹਮਣੇ ਲਿਆ ਕੇ ਖਿਲਾਰ ਦਿੱਤਾ ਜਾਂਦਾ ਤੇ ਚਾਨਣ ਨਾਲ ਸ਼ਾਇਦ ਉਹਦੀਆਂ ਅੱਖਾਂ ਪਾਟ ਜਾਂਦੀਆਂ। ਇਹ ਚਾਨਣ ਇਲਮ ਦਾ ਵੀ ਹੈ, ਉਹ ਹਨੇਰੀ ਜਹਾਲਤ ਦੀ ਹਨੇਰੀ ਵੀ ਹੈ, ਉਹ ਹਨੇਰਾ ਜਹਾਲਤ ਦਾ ਹਨੇਰਾ ਵੀ ਹੈ। ਉਹਨੂੰ ਜੁਗਨੂਆਂ ਤਾਰਿਆਂ ਵਾਂਗੂ ਤੇ ਤਾਰੇ ਹੱਥ ਵਿੱਚ ਫੜੀਆਂ ਹੋਈਆਂ ਮਸ਼ਾਲਾਂ ਹਾਰ ਮਾਲੂਮ ਹੁੰਦੇ। ਅਚਾਨਕ ਉੱਠ ਟੰਬਰ ਗਿਆ, ਡਰ ਗਿਆ, ਪੂਰੀ ਤਰੇਲੀ ਆ ਗਈ ਉਹਦੇ। ਖੌਫ ਦੀ ਇੱਕ ਲਹਿਰ ਆਈ ਤੇ ਉਹਦਾ ਜੁੱਸਾ ਪਿਉਂ ਗਈ, ਉਹਦਾ ਜਿਸਮ ਪਾਣੀ ਜਿਵੇਂ ਹੋ ਗਿਆ। ਉਹਨੇ ਵੇਖਿਆ ਵੀ ਕਾਲਾ ਸਿਆਹ ਇੱਕ ਸੱਪ ਛਜਲੀ ਖਿਲਾਰ ਕੇ ਕੁੰਡਲ ਮਾਰੀ ਬੈਠਾ ਹੈ। ਉਂਝ ਤੇ ਉਹਨੇ ਕਈ ਵਾਰੀ ਸੱਪ ਵੇਖੇ ਜਾਂ ਮਹਿਸੂਸ ਕੀਤੇ ਸਨ। ਸਪਾਦਿਆਂ ਸੱਪਾਂ, ਮਦਾਰੀਆਂ ਤੇ ਆਸਤੀਨਾਂ ਦੇ ਸੱਪ। ਕਈ ਵਾਰੀ ਉਹਨੂੰ ਇਹ ਵੀ ਜਾਪਿਆ ਸੀ ਭਈ ਸਦਾ ਤੋਂ ਕੋਈ ਨਾ ਕੋਈ ਨਿੱਕਾ ਮੋਟਾ ਸੱਪ ਹਰ ਵੇਲੇ ਉਹਦੇ ਆਲ ਦੁਆਲੇ ਫਿਰਦਾ ਰਿਹਾ ਸੀ। ਇਹ ਅੰਦਰ ਦਾ ਡਰ ਹੈ। ਤੇ ਕਦੀ ਉਹਨੂੰ ਇੰਝ ਵੀ ਜਾਪਿਆ ਭਈ ਉਹਨੇ ਹਮੇਸ਼ ਤੋਂ ਇੱਕ ਦੋ ਮੂੰਹ ਸੱਪਣੀ ਦੀਆਂ ਦੋਵੇਂ ਧੌਣਾਂ ਦੋਵੇਂ ਹੱਥਾਂ ਵਿੱਚ ਨੱਪੀਆਂ ਹੋਈਆਂ ਸਨ। ਦੋ ਮੂੰਹ ਜਿਹੜੇ ਦੋਵਾਂ ਪਾਸਿਓਂ ਡੰਗ ਮਾਰਦੀ ਤੇ ਫਿਰ ਉਹ ਦੋ ਮੂੰਹ ਨੂੰ ਦੋਵਾਂ ਪਾਸੇ ਮਾਰਨਾ ਪੈਂਦਾ, ਉਹਨਾਂ ਦੀ ਸਿਰੀ ਨੱਪਣੀ ਪੈਂਦੀ ਹੈ। ਪਰ ਇਹ ਸਾਰੀਆਂ ਖੋਪੜੀਆਂ ਵਿੱਚੋਂ ਨਿਕਲੇ ਹੋਏ ਸੱਪ ਤੇ ਸੱਪਣੀਆਂ ਸਨ। ਸਾਡੇ ਅੰਦਰ ਦੇ ਡਰ, ਸਾਡੇ ਅੰਦਰ ਦੇ ਵਹਿਮ, ਸਾਡੇ ਅੰਦਰ ਦੇ ਵਸਵਸੇ। ਆਨਿਆਂ ਦੀ ਜੂਹ ਦਾ ਸੱਚੀ ਮੁੱਚੀ ਦਾ ਕੋਡੀਆਂ ਵਾਲਾ ਸੱਪ ਵੇਖ ਕੇ ਉਹਦੇ ਲੂਹ ਕੰਡੇ ਖਲੋ ਗਏ। ਉਹ ਦਿਲ ਡਾਢਾ ਕਰਕੇ ਅਗਾਂਹ ਲੰਘ ਗਿਆ, ਪਰ ਖੌਫ ਉਹਦੇ ਪਿੱਛੇ ਕਾਲਾ ਸਿਆਹ ਨਾਗ ਬਣ ਕੇ ਟੁਰਦਾ ਰਿਹਾ। ਉਹਨੇ ਮੁੜ ਕੇ ਤੱਕਿਆ ਤੇ ਉਹਦੇ ਪਿੱਛੇ ਹਨੇਰੇ ਤੇ ਕੱਟੇ ਤੋਂ ਅੱਡ ਕੁਝ ਨਹੀਂ ਸੀ। ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਉਸਨੇ ਅੱਗੇ ਤੋਂ ਅੱਗੇ ਟੁਰਨਾ ਸ਼ੁਰੂ ਕੀਤਾ, ਆਪਣੇ ਡਰ, ਆਪਣੇ ਖੌਫ ਨੂੰ ਪਿਛਾਂ ਦਫਨਾ ਕੇ। ਫਿਰ ਉਹਨੂੰ ਇੰਝ ਜਾਪਿਆ ਭਈ ਕੋਈ ਕੁਲੀ ਸ਼ੈ ਹੁਣੇ ਉਹਦੀਆਂ ਟੰਗਾਂ ਨੂੰ ਚਿਮੜ ਜਾਏਗੀ। ਇਸ ਖੌਫ ਦੇ ਅਜ਼ਾਬ ਤੋਂ ਬਚਣ ਲਈ ਉਹਨੇ ਪਰਤ ਕੇ ਉੱਚੀ ਸਾਰੀ ਆਖਿਆ। ਇਹ ਉਹਦੇ ਅੰਦਰ ਦੇ ਵਹਿਮ ਨੇ ਜਿਹੜੇ ਉਹਨੂੰ ਰਾਸਤਾ ਡੱਕਣ ਲਈ ਤਿਆਰ ਕਰ ਰਹੇ ਨੇ। ਮੈਂ ਤੇਰੇ ਕੋਲੋਂ ਨਹੀਂ ਡਰਦਾ। ਉਹਦੀ ਆਵਾਜ਼ ਦੇ ਨਾਲ ਹੀ ਉਹਦੇ ਜ਼ਿਹਨ ਵਿੱਚ ਕੁੰਡਲ ਮਾਰ ਕੇ ਬੈਠਾ ਹੋਇਆ ਖੌਫ ਕੁੰਜ ਲਾ ਕੇ ਹਨੇਰੇ ਦੀ ਖੁੱਡ ਵਿੱਚ ਲੁਕ ਗਿਆ। ਕੁੰਜ ਲਾਣਾ ਯਾਨੀ ਕਿ ਹਰ ਸਾਲ ਜਿਹੜਾ ਸੱਪ ਹੈ ਉਹ ਖਾਸ ਮੌਸਮ ਦੇ ਵਿੱਚ, ਸਾਵਨ ਭਾਦਰੋਂ ਦੇ ਮੌਸਮ ਦੇ ਵਿੱਚ ਉਹ ਆਪਣੀ ਕੁੰਜ ਲਾਉਂਦਾ ਹੈ ਤੇ ਫਿਰ ਉੱਤੇ ਨਵੀਂ ਚਮੜੀ ਜਿਹੜੀ ਹੈ ਉਹ ਆ ਜਾਂਦੀ ਹੈ, ਨਵੀਂ ਉਹਦੀ ਖੱਲ ਆ ਜਾਂਦੀ ਹੈ। ਤੇ ਅਜੇ ਉਹ ਖੁਸ਼ੀ, ਖੌਫ ਤੇ ਜਿੱਤ ਦੇ ਜਜ਼ਬਿਆਂ ਦਾ ਮੁੜਕਾ ਵੀ ਨਹੀਂ ਪਹੁੰਚ ਸਕਿਆ ਸੀ ਕਿ ਉਹਦਾ ਖੁਰਾ ਨੱਪਦਾ, ਘੱਟਾ ਉਡਾਉਂਦਾ ਤੇ ਨੱਸਦਾ ਇੱਕ ਘੋੜਾ ਉਹਦੇ ਕੋਲ ਆ ਗਿਆ। ਤੁਹਾਨੂੰ ਸ਼ੁਰੂ 'ਚ ਦੱਸਿਆ ਕਿ ਉਹਦੇ ਉੱਥੇ ਡਾਕੇ ਰੋਜ਼ ਪੈਂਦੇ ਨੇ, ਉੱਥੇ ਰੋਜ਼ ਡਾਕੂ ਲੁੱਟਦੇ ਨੇ, ਚੋਰ ਉਚੱਕੇ ਆਲ ਦੁਆਲੇ ਕੱਤੋ ਗਾਰਤ ਹੈ। ਇੱਕ ਘੋੜਾ ਉਹਦੇ ਕੋਲ ਆ ਗਿਆ। ਘੋੜ ਸਵਾਰ ਨੇ ਉੱਚੀ ਸਰੀ ਖਰਵੀ ਆਵਾਜ਼ ਨਾਲ ਪੁੱਛਿਆ, ਓਏ ਕਿਹੜਾ ਹੈ? ਮੈਂ ਦਲੇਰਪੁਰ ਜਾਣਾ ਹੈ, ਸ਼ਹਿਰੋਂ ਆਇਆ ਹਾਂ। ਉਹਨਾਂ ਨੇ, ਮਾਸਟਰ ਜੀ ਨੇ ਜਵਾਬ ਦਿੱਤਾ। ਤੇਰੇ ਕੋਲ ਕੀ ਕੁਛ ਹੈ? ਖੌਫ ਦੀਆਂ ਸਜਰੀਆਂ ਲਹਿਰਾਂ ਆਈਆਂ ਤੇ ਕਈ ਤਰੀਖੇ ਤੀਰ ਵਜੇ ਤੇ ਉਹਦਾ ਜੁੱਸਾ ਵਿੰਨ ਗਏ। ਉਹਦਾ ਜੁੱਸੇ 'ਚ ਜਿਵੇਂ ਕਿਸੇ ਨੇ ਕੋਈ ਚੀਜ਼ ਚਬੋ ਦਿੱਤੀ ਹੋਵੇ। ਉਹਨੇ ਵੇਖਿਆ ਸਵਾਰ ਦਾ ਅੱਧਾ ਚਿਹਰਾ ਮੰਡਾਸੇ ਵਿੱਚ ਲੁਕਿਆ ਹੋਇਆ ਹੈ। ਉਹਦੇ ਹੱਥ ਵਿੱਚ ਬੰਦੂਕ ਸੀ, ਯਾਨੀ ਕਿ ਜਿਹੜਾ ਘੋੜੇ ਤੇ ਬੈਠਾ ਹੈ ਉਹਨੇ ਆਪਣਾ ਚਿਹਰਾ ਟਕਿਆ ਹੈ, ਉਹਦੇ ਹੱਥ 'ਚ ਬੰਦੂਕ ਹੀ, ਕਿਉਂਕਿ ਉਹ ਉਹਨੂੰ ਲੁੱਟਣ ਆਇਆ। ਉਹਨੇ ਬੋਲਣ ਦੀ ਕੋਸ਼ਿਸ਼ ਕੀਤੀ ਪਰ ਆਵਾਜ਼ ਉਹਦੇ ਸੰਗ ਵਿੱਚ ਫਸ ਗਈ। ਇਹ ਇੱਕ ਨਫਸਿਆਤੀ ਤੌਰ ਤੇ ਡਰ ਤੇ ਖੌਫ ਹੈ ਉਹਦੇ ਕੋਲ ਜਿਹੜਾ ਮੌਜੂਦ ਹੈ। ਉਹਨੇ ਛੇਤੀ ਨਾਲ ਘੜੀ ਲਾਈ ਤੇ ਬੋਝੇ ਵਿੱਚੋਂ ਨੋਟ ਕੱਢ ਕੇ ਆਖਿਆ, ਮੇਰੇ ਕੋਲ ਇਹੋ ਕੁਛ ਹੈ ਜਾਂ ਫਿਰ ਇਹ ਟ੍ਰਾਂਸਿਸਟਰ। ਅਟੈਚੀ ਕੇਸ ਵਿੱਚ ਕੀ ਹੈ? ਡਾਕੂ ਫਿਰ ਪੁੱਛਦਾ ਹੈ। ਕੱਪੜੇ ਤੇ ਕਿਤਾਬਾਂ, ਉਹਨੇ ਮੋਈ ਹੋਈ ਆਵਾਜ਼ ਵਿੱਚ ਜਵਾਬ ਦਿੱਤਾ, ਮਰੀ ਹੋਈ ਆਵਾਜ਼ ਵਿੱਚ ਜਵਾਬ ਦਿੱਤਾ। ਕਿਹਦੇ ਵੱਲ ਜਾਣਾ ਈ? ਅਸਲ ਵਿੱਚ ਤਾਲੀਮੇ ਬਾਲਗਾਂ ਦੇ ਸਿਲਸਿਲੇ ਵਿੱਚ। ਮਾਸਟਰ ਜੀ ਹੋਰਾਂ ਨੇ ਬੜੇ ਨਰਮੀ ਦੇ ਨਾਲ ਜਿਵੇਂ ਬੋਲਿਆ, ਅੱਛਾ ਮੈਂ ਸਮਝ ਗਿਆ ਹਾਂ। ਨਕਾਬਪੋਸ਼ ਨੇ ਆਖਿਆ ਤੇ ਫਿਰ ਘੋੜੇ ਤੋਂ ਉਤਰ ਕੇ ਉਹਦੇ ਵੱਲ ਵਧਿਆ।
ਬੰਦੂਕ ਦੀ ਨਾਲੀ ਉਹਦੇ ਵੱਲ ਸਿੱਧੀ ਸੀ। ਖੌਫ ਨਾਲ ਉਹਦੀਆਂ ਲੱਤਾਂ ਕੰਬਣ ਲੱਗ ਪਈਆਂ। ਨਕਾਬਪੋਸ਼ ਨੇ ਅੱਗੇ ਵੱਧ ਕੇ ਅਟੈਚੀ ਕੇਸ ਫੜ ਲਿਆ ਤੇ ਆਖਣ ਲੱਗਾ, ਤੁਸੀਂ ਸਵਾਰ ਹੋ ਜਾਓ, ਤੁਸੀਂ ਤੇ ਸਾਡੇ ਮਾਈ ਬਾਪ ਹੋ। ਕਹਾਣੀ ਇੱਥੇ ਮੁੱਕ ਜਾਂਦੀ ਹੈ, ਪਰ ਅਸਲ ਵਿੱਚ ਕਹਾਣੀ ਇੱਥੇ ਮੁੱਕਦੀ ਨਹੀਂ, ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ। ਇੱਥੇ ਜਹਾਲਤ ਦਾ ਦਰਵਾਜ਼ਾ ਬੰਦ ਹੁੰਦਾ ਹੈ ਤੇ ਇਲਮ ਦੀ ਰੋਸ਼ਨੀ ਆਉਣਾ ਸ਼ੁਰੂ ਹੋ ਜਾਂਦੀ ਹੈ ਤੇ ਇਲਮ ਦੀ ਜਸਤਜੂ ਵਿੱਚ ਇਹ ਡਾਕੂ ਅੱਗੇ ਤੁਰਦਾ ਹੈ ਤੇ ਮਾਸਟਰ ਹੋਰਾਂ ਨੂੰ ਆਪਣੇ ਇਲਮ ਦੀ ਵਜ੍ਹਾ ਤੋਂ ਹੀ ਇੱਕ ਐਸਾ ਮੁਕਾਮ ਮਿਲ ਜਾਂਦਾ ਹੈ ਜਦੋਂ ਉਹਨੂੰ ਆਖਦਾ ਹੈ ਕਿ ਤੁਸੀਂ ਸਾਡੇ ਮਾਈ ਬਾਪ ਹੋ, ਤੁਸੀਂ ਸਾਡੇ ਮਾਲਿਕ ਹੋ। ਤੁਸੀਂ ਅਗਰ ਸਾਨੂੰ ਇੱਥੇ ਇਲਮ ਦਿੱਤਾ ਹੁੰਦਾ, ਇੱਥੇ ਇਲਮ ਦਾ ਚਾਨਣ ਹੁੰਦਾ, ਤੇ ਅੱਜ ਕੋਈ ਡਾਕੂ ਨਾ ਬਣਦਾ, ਅੱਜ ਕੋਈ ਬੁਰੇ ਕਰਮ ਨਾ ਕਰਤਾ। ਅਸਲ ਵਿੱਚ ਸਾਡੇ ਮੁਆਸ਼ਰੇ ਵਿੱਚ ਮਾਯੂਸੀ, ਨਾ ਉਮੀਦੀ ਫੈਲਾਉਣ ਵਾਲੇ ਅਨਾਸਰ ਬਹੁਤ ਜ਼ਿਆਦਾ ਨੇ। ਉਮੀਦ ਦੀ ਨਿੱਕੀ ਜਿਹੀ ਕਿਰਨ ਦੇਣ ਲਈ ਵੀ ਕੋਈ ਰਾਜ਼ੀ ਨਹੀਂ। ਜਿੰਨਾ ਚਿਰ ਉਮੀਦ ਨਹੀਂ ਫੈਲਾਈ ਜਾਏਗੀ, ਉਮੀਦ ਦਾ ਚਰਚਾ ਨਹੀਂ ਕੀਤਾ ਜਾਏਗਾ, ਉਮੀਦ ਨੂੰ ਅੱਗੇ ਨਹੀਂ ਵਧਾਇਆ ਜਾਏਗਾ, ਤੇ ਫਿਰ ਉਹਨਾਂ ਚਿਰ ਕਿਸੇ ਪਾਸੇ ਵੀ ਤਬਦੀਲੀ, ਉਸ ਕਿਸੇ ਪਾਸੇ ਵੀ ਬਿਹਤਰੀ ਨਹੀਂ ਆਣੀ। ਖੋਪੜੀਆਂ ਤੇ ਅਲ ਨੇ ਜਿਹੜੀ ਕਹਾਣੀ ਹੈ ਉਹ ਤਾਲੀਮੇ ਬਾਲਗਾਂ ਦੇ ਸਿਲਸਿਲੇ ਵਿੱਚ ਆਉਣ ਵਾਲੇ ਇੱਕ ਬੰਦੇ ਦੇ ਦੁਆਲੇ ਹੀ ਨਹੀਂ ਘੁੰਮਦੀ, ਬਲਕਿ ਇਲਮ ਦੀ ਸ਼ਮਾ ਦੇ ਹਵਾਲੇ ਨਾਲ ਬਹੁਤ ਸੋਹਣੀ ਇੱਕ ਕਹਾਣੀ ਹੈ ਜਿਹਨੂੰ ਅਲਾਮਤੀ ਅੰਦਾਜ਼ ਨਾਲ ਕਈ ਪਰਤਾਂ ਦੇ ਨਾਲ ਵੇਖਿਆ ਜਾ ਸਕਦਾ ਹੈ। ਇਸ ਸਬਕ ਦਾ ਖੁਲਾਸਾ ਇੰਤਹਾਈ ਅਹਿਮ ਹੁੰਦਾ ਹੈ। ਫਸਟ ਈਅਰ ਦੇ ਵਿੱਚ ਇੱਦਾਂ ਸਵਾਲ ਆ ਜਾਂਦਾ ਹੈ। ਮਨਸ਼ਾਯਾਤ ਦੀਆਂ ਕਿਤਾਬਾਂ ਵਗਦਾ ਪਾਣੀ, ਖਲਾ ਅੰਦਰ ਖਲਾ, ਟਾਵਾਂ ਟਾਵਾਂ ਤਾਰਾ। ਟਾਵਾਂ ਟਾਵਾਂ ਤਾਰਾ ਉਹਨਾਂ ਦਾ ਨਾਵਲ ਸੀ ਜਿਹਦੇ ਉੱਤੇ ਪਾਕਿਸਤਾਨ ਟੈਲੀਵਿਜ਼ਨ ਕਾਰਪੋਰੇਸ਼ਨ ਨੇ ਇੱਕ ਡਰਾਮਾ ਵੀ ਬਣਾਇਆ। ਉਹ ਡਰਾਮਾਟਾਈਜ਼ ਵੀ ਹੈ ਜਿਹੜਾ YouTube 'ਤੇ ਅਕਸਰ ਤੁਹਾਨੂੰ ਦੇਖ ਸਕਦੇ ਹੋ। ਉਸ ਜਿਹੜੇ TV ਡਰਾਮੇ ਨੂੰ ਉਮੀਦ ਕਰਨਾ ਵਾ ਕਿ ਇਹ ਖੋਪੜੀਆਂ ਤੇ ਅਲ ਨੇ ਸਬਕ ਤੁਹਾਨੂੰ ਆਸਾਨੀ ਨਾਲ ਯਾਦ ਹੋ ਜਾਏਗਾ, ਕਿਉਂਕਿ ਇਹਦੇ ਵਿੱਚ ਕੋਈ ਮੁਬਹਿਮ ਜਾਂ ਗੋਲ ਮੋਲ ਜਾਂ ਕੋਈ ਲੁਕੀ ਛੁਪੀ ਗੱਲ ਨਹੀਂ, ਬਲਕਿ ਸਿੱਧੀ ਸਿੱਧੀ ਜਿਹੜੀ ਹੈ ਉਹ ਗੱਲ ਬਿਆਨ ਕੀਤੀ ਗਈ ਹੈ।